ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਖਬਰ ਚੈਨਲ ਦੇ ਨਾਲ ਤੇ ਮੈਂ ਗੁਰਦਰਸ਼ਨ ਸਿੰਘ ਸੰਧੂ। ਗੱਲ 1947 ਦੀ ਕਰਦੇ ਆ ਕਿਉਂਕਿ 1947 ਦੇ ਜਿਹੜੇ ਦਰਦ ਸੀ ਉਹ ਅਸੀਂ ਭੁੱਲੇ ਨਹੀਂ ਆ। ਸਾਡੇ ਬਜ਼ੁਰਗ ਉਧਰੋਂ ਕਿਵੇਂ ਉਜੜ ਕੇ ਆਏ, ਕਿਵੇਂ ਉਹਨਾਂ ਨੇ ਧੱਕੇ ਖਾਦੇ, ਕਿਵੇਂ ਆ ਕੇ ਦੁਬਾਰਾ ਵਸੇ। ਕਿਉਂਕਿ ਠੀਕ ਹੈ, ਭਾਰਤ ਤੇ ਪਾਕਿਸਤਾਨ ਦੇ ਵਿੱਚ ਲਕੀਰ ਖਿੱਚੀ ਤੇ ਇੱਕ ਭਾਰਤ ਬਣ ਗਿਆ ਤੇ ਇੱਕ ਪਾਕਿਸਤਾਨ ਬਣ ਗਿਆ, ਪਰ ਵੰਡੇ ਪੰਜਾਬ ਗਏ ਸੀ। ਸਾਡੀ ਬੋਲੀ ਵੰਡੀ ਗਈ ਸੀ, ਸਾਡਾ ਖਾਣ ਪੀਣ ਵੰਡਿਆ ਗਿਆ ਸੀਗਾ ਅਤੇ ਸਭ ਤੋਂ ਵੱਧ ਨੁਕਸਾਨ ਜਿਹੜਾ ਉਹ ਪੰਜਾਬੀਆਂ ਨੂੰ ਹੋਇਆ ਕਿਉਂਕਿ ਪੰਜਾਬ ਇੱਕ ਚੜ੍ਹਦਾ ਬਣ ਗਿਆ ਤੇ ਇੱਕ ਲਹਿੰਦਾ ਬਣ ਗਿਆ। ਅੱਜ ਫਿਰ ਗੱਲ 1947 ਦੀ ਕਰਨੀ ਹੈ। ਗੱਲ ਕਰਾਂਗੇ ਉਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਉਸ 47 ਦਾ ਦਰਦ ਝੱਲਿਆ। ਅੱਜ ਅਸੀਂ ਪਹੁੰਚੇ ਆ ਪਿੰਡ ਆਰਐਫਕੇ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਖਾਸ ਪਿੰਡ ਆ ਅਤੇ ਇੱਕ ਮੁਸਲਮਾਨ ਦੇ ਨਾਮ ਦੇ ਉੱਤੇ ਵਸਿਆ ਹੋਇਆ ਪਿੰਡ ਆ ਆਰਐਫਕੇ। ਗੱਲ ਇਹੀ ਹੈ ਕਿ ਜਦੋਂ 1947 ਬਣਿਆ ਤਾਂ ਉਦੋਂ ਜਿਹੜੇ ਪਰਿਵਾਰ ਉਜੜੇ ਸੀ ਉਹਨਾਂ ਨੂੰ ਇੱਧਰ ਬਣਦੀਆਂ ਜ਼ਮੀਨਾਂ ਨਹੀਂ ਮਿਲੀਆਂ, ਇੱਧਰ ਬਣਦੇ ਹੱਕ ਵੀ ਨਹੀਂ ਮਿਲੇ। ਅੱਜ ਵੀ ਉਹ ਲੋਕ ਆਪਣੀ ਮਿੱਟੀ ਤੇ ਜਾਣ ਨੂੰ ਤਰਸਦੇ ਆ। ਅੱਜ ਵੀ ਉਹ ਲੋਕ ਗਾਹੇ ਵਿਖਾਏ ਗੁਰੂ ਸਾਹਿਬ ਦੇ ਗੁਰਪੁਰਬਾਂ ਦੇ ਬਹਾਨੇ ਆਪਣੇ ਪਿੰਡਾਂ 'ਚ ਜਾ ਕੇ ਆਉਂਦੇ ਆ ਅਤੇ ਵੇਖਦੇ ਆ ਆਪਣੇ ਬਜ਼ੁਰਗਾਂ ਦੀ, ਆਪਣੇ ਪੁਰਖਿਆਂ ਦੀ ਉਹ ਜ਼ਮੀਨ। ਸਾਡੇ ਨਾਲ ਬਾਪੂ ਜਗਦੀਸ਼ ਸਿੰਘ ਜੀ, ਪਹਿਲਾਂ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ, ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਟਾਈਮ ਦਿੱਤਾ। ਕਿਹੜਾ ਪਿੰਡ ਸੀ ਆਪਣਾ ਉਧਰ? ਇਹ ਅਠੀਲਪੁਰ, ਅੱਛਾ, ਤਹਿਸੀਲ ਕਸੂਰ, ਜ਼ਿਲ੍ਹਾ ਤੁਸੀਂ ਲਾਹੌਰ। ਕਿੰਨੇ ਕੁ ਸੀ ਉਦੋਂ ਜਦੋਂ ਆਪਾਂ ਇਹ ਜਿਹੜਾ ਸਾਰੀ ਰੌਲੇ ਪਏ ਨੇ ਵੰਡ ਹੋਈ ਆ? ਉਦੋਂ 6 ਸਾਲ 3 ਮਹੀਨੇ ਤੇ 20 ਦਿਨ ਸੀ ਉਮਰ ਮੇਰੀ। ਅੱਛਾ, 20 ਦਿਨ ਤੱਕ ਯਾਦ ਆ ਤੁਹਾਨੂੰ? ਹਾਂਜੀ। ਇੰਨਾ ਕਿਉਂ ਯਾਦ ਰੱਖਿਆ ਜੀ, ਇੰਨਾ ਕਿਵੇਂ? ਪਰ ਮੈਨੂੰ ਸਭ ਯਾਦ ਹੈ, ਹਰ ਕਿਤੇ ਕੋਈ ਵੀ ਗੱਲ ਜਿਹੜੀ ਮੈਂ ਸੁਣ ਲਾਂ ਮੈਨੂੰ ਉਸ ਵੇਲੇ ਯਾਦ ਰਹਿੰਦੀ। ਤੇ ਇਹ ਪਿੰਡ ਜਿਹੜਾ ਹੈਗਾ ਇਹ ਤੁਸੀਂ ਦੱਸਿਆ ਜ਼ਿਲ੍ਹੇ ਕਸੂਰ 'ਚ ਸੀਗਾ? ਨਾ, ਤਹਿਸੀਲ ਕਸੂਰ ਸੀ, ਜ਼ਿਲ੍ਹਾ ਬਾਅਦ 'ਚ ਬਣਿਆ। ਜ਼ਿਲ੍ਹਾ ਬਾਅਦ 'ਚ ਬਣਿਆ। ਜ਼ਿਲ੍ਹਾ 1974 'ਚ ਬਣਿਆ। 1947 ਵਿੱਚ ਤਹਿਸੀਲ ਸੀ। ਲਾਹੌਰ ਦੀਆਂ 3 ਤਹਿਸੀਲਾਂ ਸੀ। ਤੇ ਉਧਰ ਫਿਰ ਤੁਸੀਂ ਪੜ੍ਹਦੇ ਵੀ ਰਹਿ ਕੇ? ਹਾਂ, ਪੜ੍ਹਦੇ। ਮੈਂ 47 ਦੇ ਵਿੱਚ ਮਾਰਚ ਵਿੱਚ ਪੜ੍ਹਨ ਗਿਆ ਸੀ। ਅੱਛਾ ਜੀ। ਸਕੂਲੇ। ਹਾਂ, ਕੁੱਲੇ ਵਾਲਾ ਪਿੰਡ ਸੀ, ਚੜ੍ਹਦੇ ਤਾਂ ਸਾਡੇ ਤੋਂ ਖੱਤਰੀਆਂ ਦਾ ਪਿੰਡ ਸੀ ਕੁੱਲੇ ਵਾਲਾ। ਕੁੱਲੇ ਵਾਲਾ? ਕੁੱਲੇ ਸ਼ਾਹ ਵਾਲਾ। ਕੁੱਲੇ ਸ਼ਾਹ ਵਾਲਾ। ਅੱਛਾ, ਉਸ ਪਿੰਡ 'ਚ ਤੁਸੀਂ ਪੜ੍ਹਨ ਜਾਂਦੇ? ਉਸ ਮੈਂ ਪੜ੍ਹਨ ਜਾਂਦਾ ਸੀ। ਸਾਡੇ ਦੂਜਾ ਨਜ਼ਦੀਕ ਸੀ ਉਹ। ਕਿੰਨੀ ਕੁ ਦੂਰ ਤੁਹਾਡੇ ਪਿੰਡ ਤੋਂ ਸੀਗਾ? ਇਹ ਪੌਣਾ ਕੁ ਮੀਲ ਸੀ, ਸੜਕ ਜਾਂਦੀ ਸੀ ਸਟੇਸ਼ਨ ਤੋਂ। ਅੱਛਾ ਅੱਛਾ, ਸਟੇਸ਼ਨ ਕਿਹੜਾ ਪੈਂਦਾ ਹੈ? ਸਿੱਧੀ ਸੜਕ ਉਹਨੇ ਕੁੱਲੇ ਸ਼ਾਹ ਨੇ ਆਪਦੇ ਘਰ ਨੂੰ ਬਣਵਾਈ ਸੀ। ਇਹ ਕੁੱਲੇ ਸ਼ਾਹ ਕੌਣ ਸੀਗਾ? ਖੱਤਰੀ ਸੀ। ਅੱਛਾ ਅੱਛਾ, ਸਾਰਾ ਪਿੰਡ ਖੱਤਰੀਆਂ ਦਾ? ਉਹਦਾ ਕੱਲੇ ਦਾ ਪਿੰਡ ਸੀ ਸਾਰਾ। ਉਹਨੇ ਆਪਦੇ ਵੀਕ ਭਾਏ ਸੀ ਜਿਹੜੇ ਗੋਇਆ ਵਾਲੇ, ਵਾਹੀ ਕਰਨ ਵਾਲੇ। ਉਹ ਹਾਲਾਂ ਦੀ ਵਾਹੀ ਕਰਾਉਂਦਾ ਸੀ ਤੇ ਲੈਂਡਲਾਰਡ ਬੰਦਾ ਸੀ। ਉਹਨੇ ਕੱਲੇ ਨੇ ਆਪਦਾ ਪਿੰਡ ਬੰਦਾ ਸੀ, ਆਪਦੇ ਵਿੱਚ ਕੋਟ ਮਲਿਆ ਸੀ ਤੇ ਵਿੱਚ ਸਕੂਲ ਬਣਵਾਇਆ ਸੀ। ਸਕੂਲ ਬਣਾਇਆ ਸੀ? ਹਾਂ, ਕੁੱਲੇ ਸ਼ਾਹ ਨੇ। ਅੱਛਾ। ਤੇ ਜੇ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਹੋਰ ਕਿਹੜੀਆਂ ਜਾਤ ਬਰਾਦਰੀਆਂ ਰਹਿੰਦੀਆਂ ਸੀ ਉਦੋਂ? ਸਾਡੇ ਪਿੰਡ ਮੁਸਲਮਾਨ ਵੀ ਹੈਗੇ ਸੀ, ਜੱਟ ਚੌਧਰੀ ਵੀ ਹੈਗੇ ਸੀ ਤੇ ਜੇ ਮਾਲਕ ਜ਼ਮੀਨਾਂ ਦੇ ਜਾਟੀ ਸਨ। ਜੱਟ ਸੀਗੇ? ਹਾਂ, ਮਾਲਕ ਜਾਟੀ ਸਨ। ਕੋਈ ਨਾਂ ਯਾਦ ਨੇ ਤੁਹਾਡੇ ਪਿੰਡ ਦੇ ਕੋਈ? ਹਾਂ, ਕਿਸ਼ਨ ਸਿੰਘ ਜੈਲਦਾਰ ਸੀ ਲੈਂਡਲਾਰਡ। 200 ਕਿੱਲੇ ਕਮਾ ਦਾ ਮਾਲਕ। ਉਹਨੇ ਕੋਈ 50-60 ਕਿੱਲੇ ਗਹਿਣੇ ਪੈ ਲਈ ਸੀ ਤੇ 7 ਹਾਲ ਵਗਦੇ ਸੀ। ਵੱਡਾ ਲੈਂਡਲਾਰਡ। ਪਰਿਵਾਰ ਹੁਣ ਕਿੱਥੇ ਬੈਠੇ ਨੇ? ਉਹ ਖੇਮੇ ਆਪਣੇ ਤਰਮਾਲੇ। ਕਿ ਹੈ ਕੋਈ ਨਿਗਾਹ ਉਹਨਾਂ ਦੇ ਬੱਚਿਆਂ ਦਾ ਨਾਮ ਪਤਾ ਹੋਵੇ? ਉਹ ਆਪਣੇ ਕਿਸ਼ਨ ਸਿੰਘ ਜੈਲਦਾਰ ਦੇ 3 ਪੁੱਤਰ ਸੀ, ਜੈਮਲ ਸਿੰਘ, ਕਸ਼ਮੀਰ ਸਿੰਘ ਤੇ ਤਾਰਾ ਸਿੰਘ। ਤੇ ਜਿਹੜੇ ਜੈਮਲ ਸਿੰਘ ਉਹਦੇ ਪੁੱਤਰ ਸੀ ਚੰਨਨ ਸਿੰਘ ਤੇ ਵੀਰਾ ਸਿੰਘ ਤੇ ਕਰਨੈਲ ਸਿੰਘ। ਤੇ ਉਹ ਗਾਂ ਉਹਨਾਂ ਦੇ ਜੈਮ ਸਿੰਘ ਦੇ ਪੋਤਰਾ ਇੱਕ ਮਸ਼ਹੂਰ ਹੈ ਇਕਬਾਲ ਤਰਮਾਲਾ। ਹਾਂ, ਜਿਨ੍ਹਾਂ ਦੀ ਮੌਤ ਪਿੱਛੇ ਜੇ ਹੋ ਗਈ ਸੀ। ਉਹਦੀ ਮੌਤ ਹੋ ਚੁੱਕੀ ਹੈ। ਹਾਂਜੀ। ਤੇ ਇੱਕ ਅੱਛਾ, ਇਹ ਤੁਹਾਡਾ ਸ਼ਰੀਕਾ ਹੈ ਉਹ ਪਰਿਵਾਰ? ਸਾਨੂੰ ਇਹ ਚੌਥੀ ਪੀੜ੍ਹੀ ਉੱਤੇ ਮੇਰੇ ਦਾਦੇ ਦੇ ਚਾਚੇ ਦਾ ਪੁੱਤਰ ਸੀ। ਦਾਦੇ ਦੇ ਚਾਚੇ ਦਾ ਪੁੱਤ? ਹਾਂ। ਤੇ ਜੇ ਤੁਹਾਡੇ ਉੱਥੋਂ ਪਾਕਿਸਤਾਨ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਪੜ੍ਹਨ ਜਾਂਦੇ ਸੀ, ਕੋਈ ਨਾਲ ਤੁਹਾਡੇ ਜਿਹੜੇ ਬੱਚੇ ਤੁਹਾਡੇ ਯਾਰ ਬੇਲੀ ਪੜ੍ਹਦੇ ਹੋਣੇ, ਕੋਈ ਨਾਂ ਚੇਤੇ ਹੋਣ? ਉਹ ਆਪਣੇ ਜੈਲਦਾਰ ਦਾ ਪੋਤਰਾ ਬਲਵੀਰ ਸਿੰਘ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਂਦਾ ਸੀ। ਉਹ ਚੌਥੀ ਸੀ, ਮੈਂ ਪਹਿਲੀ ਸੀ। ਉਹ ਮੈਨੂੰ ਲੈ ਕੇ ਜਾਂਦਾ ਹੁੰਦਾ ਸੀ ਤੇ ਮੇਰੀ ਮਾਂ ਇੰਨੇ ਕੁ ਦਾਣੇ ਦੇ ਦਿੰਦੀ ਸੀ ਵੀ ਇਹ ਕੁਛ ਲੈ ਜੀ ਇਹਨੂੰ। ਤੇ ਲਾਲਚ ਨਾਲ ਜਦ ਮੈਂ ਲੈ ਜਾਂਦਾ ਸੀ। ਉਦੋਂ ਉਰਦੂ ਪੜ੍ਹਾਉਂਦੇ ਸੀ, ਅਲਫਾਬੇਟ ਏਸੇ ਫੱਟੀ ਬਸਤਾ ਲੈ ਕੇ ਜਾਣਾ। ਤੁਹਾਨੂੰ ਆਉਂਦਾ ਉਰਦੂ? ਉਰਦੂ ਅਲਫਾਬੇਟ ਏਸੇ ਹੀ ਆਉਂਦਾ। ਗਾਂ ਉਹ ਫੁੱਟ ਕੇ ਛੁੱਟੀਆਂ ਹੋ ਗਈਆਂ, ਮੁੜ ਕੇ ਪਾਕਿਸਤਾਨ ਬਣ ਗਿਆ। ਫਿਰ ਸਕੂਲ ਨਹੀਂ ਗਏ? ਨਹੀਂ। ਇੱਧਰ ਆ ਕੇ ਪੜ੍ਹੇ? ਇੱਧਰ ਆ ਕੇ 2 ਸਾਲ ਬਾਅਦ। ਕਿੱਥੋਂ ਤੱਕ ਪੜ੍ਹਾਈ ਕੀਤੀ ਤੁਸੀਂ? ਇਹ ਦੂਜਾ ਮੱਖੀਆਂ ਕਲਸੀਆਂ ਰਾਣੀ ਦੀ ਜਿਹੜੀ ਕਲਸੀਆਂ, ਉੱਥੇ ਸਕੂਲ ਸੀ 4 ਜਮਾਤਾਂ ਦਾ। ਉੱਥੇ ਮੈਂ 1958 ਨਾਲ ਉੱਥੇ ਪੜ੍ਹਨ ਲੱਗਾ। ਇਹ ਕਿਹੜੇ ਜ਼ਿਲ੍ਹੇ 'ਚ ਪਿੰਡ ਹੈ? ਉਹ ਤੇ ਹੈਗਾ ਹੁਣ ਥਾਣਾ ਭਿੱਖੀਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਬਣ ਗਿਆ। ਅੱਛਾ, ਉਧਰ ਪੜ੍ਹਦੇ ਰਹੇ? ਉੱਥੇ ਪੜ੍ਹਦੇ ਰਹੇ। ਤੇ ਬਾਪੂ ਜਦੋਂ ਇਹ ਵੰਡ ਹੋਈ ਹੈ ਤੇ ਜਦੋਂ ਉਜੜੇ ਹੋ ਤੁਸੀਂ ਸਾਰੇ ਉੱਥੋਂ ਨਿਕਲੇ ਹੋ, ਕਿਵੇਂ ਦਾ ਉਹ ਮੰਜ਼ਰ ਸੀਗਾ? ਲੋਕ ਕਿਵੇਂ ਜਾ ਰਹੇ ਸੀ, ਆ ਰਹੇ ਸੀ? ਕੋਈ ਹੋਰ ਗੱਡਾਂ ਤੇ?
ਕੋਈ ਤੁਰ ਕੇ ਕੋਈ ਗੱਡਾਂ ਤੇ ਕੋਈ ਕੋਟੀਆਂ ਤੇ ਘੋੜੀਆਂ ਤੇ ਗੱਡਾਂ ਤੇ ਪੈਦਲ ਇੱਕ ਦੂਜੇ ਦੇ ਨਾਲ ਇਕੱਠੇ ਹੋ ਗਏ। ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਇੱਕੇ ਆਏ ਹਾਂ ਤੇ ਲੁਧਿਆਣੇ ਵਾਲੀ ਨਹਿਰ ਤੇ ਸਾਨੂੰ ਮੁਸਲਮਾਨਾਂ ਦਾ ਕਾਫਲਾ ਅੱਗੋਂ ਆਇਆ ਭੱਜਾ ਵੇਖ ਕੇ ਵੀ ਲੁੱਟ ਮਾਰ ਕਰਨ ਵਾਸਤੇ। ਮੇਰਾ ਦਾਦੇ ਦਾ ਭਰਾ ਹਰੀ ਸਿੰਘ ਸੀ, ਉਹਨੇ ਸਾਰੀ ਕਤਲ ਕੀਤਾ ਸੀ ਤੇ ਉਹਨੂੰ ਹਰੀ ਸਿੰਘ ਨਲੂਆ ਆਉਂਦੇ ਸੀ। ਉਹ ਇਲਾਕੇ ਵਿੱਚ ਘੁੰਮਿਆ ਘੁਮਾਇਆ ਸੀ ਤੇ ਉਹਦੇ ਤੋਂ ਉਹ ਬੜਾ ਪਾਏ ਖਾਂਦੇ ਸੀ। ਅੱਛਾ, ਉਹ ਜਿਹੜੇ ਉਹਨੇ ਵਰਸਾ ਲੈ ਕੇ ਅੱਗੇ ਪੁਲ ਤੇ ਖਲੋ ਗਿਆ, ਉਹਨੂੰ ਦੇਖ ਕੇ ਸਾਰੇ ਪਿਛਾਂਹ ਮੁੜ ਗਏ। ਇਹ ਸਾਰੀ ਉਧਰ ਜਿਹੜਾ ਸਾਰੀ ਸਾਰੀ ਸਾਡੇ ਤੋਂ ਲੈਂਦੇ ਤਾਂ ਇੱਕ ਪਿੰਡ ਬੜਾ ਬਾਬੇ ਸਾਰੀ ਪੀਰ ਦਾ ਇੱਥੇ ਹਾਂ ਹਾਂ ਬਾਬਾ ਸਾਰੀ ਪੀਰ ਉੱਥੋਂ ਦਾ। ਅੱਛਾ, ਉਹ ਵੀ ਤੁਹਾਡੇ ਲੱਗੇ ਉਹ ਸੀ? ਸਾਡੇ ਸਾਲ ਹੱਦ ਨਾਲ ਹੱਦ ਰਲਦੀ ਸਾਡੀ। ਬਾਪੂ ਜਦੋਂ ਤੁਸੀਂ ਪਾਕਿਸਤਾਨ ਰਹਿੰਦੇ ਸੀ, ਜਿੰਨਾ ਚਿਰ ਤੁਸੀਂ ਉੱਥੇ ਰਹੇ ਹੋ, ਕੋਈ 6.5 ਸਾਲ ਦੇ ਤਾਂ ਹੈਗੇ ਸੀ, ਉਦੋਂ ਤੁਸੀਂ ਵੇਖਿਆ ਵੀ ਕਦੀ ਜਿਹੜਾ ਮਜ਼ਬੀ ਤੌਰ ਤੇ ਲੜਾਈਆਂ ਹੋਈਆਂ ਹੋਣ, ਜੱਟ ਮੁਸਲਮਾਨਾਂ ਨਾਲ ਲੜੇ ਹੋਣ ਪਿੰਡ 'ਚ? ਪਿੰਡ 'ਚ ਨਹੀਂ, ਪਿੰਡ 'ਚ ਜਿਹੜੇ ਕਿਸੇ ਜਾਤੀ ਪੈਲੀ ਦੇ ਮਾਲਕ ਸੀ, ਦੂਜੀਆਂ ਕੌਮਾਂ ਮਾਲਕ ਨਹੀਂ ਸੀ, ਉਹ ਮਜਾਰੇ ਸੀ ਤੇ ਰਹਿੰਦੇ ਕਿਵੇਂ ਸੀ? ਉਹ ਰਹਿੰਦੇ ਨਾਲ ਉਹ ਸਹਿਮਤ ਸੀ। ਅੱਛਾ, ਕੰਮ ਕਰਦੇ ਸੀ, ਮਜ਼ਦੂਰੀ ਕਰਦੇ ਸੀ ਜੱਟਾਂ ਦੇ ਘਰਾਂ 'ਚ, ਡੰਗਰ ਵੀ ਚਾਰਦੇ ਸੀ ਲੋਕਾਂ ਦੇ ਤੇ ਉਹ ਦੂਜਾ ਆਪੋ ਆਪਣੀ ਜੋ ਮੌਕੇ ਦਾ ਹਿਸਾਬ ਕਿਤਾਬ ਲੈਂਦੇ ਸੀ। ਜਦੋਂ ਤੁਸੀਂ ਉਧਰੋਂ ਨਿਕਲੇ ਹੋ, ਰਾਤ ਨਿਕਲੇ ਸੀ, ਜਦੋਂ ਕਿਵੇਂ ਪਤਾ ਲੱਗਾ ਤੁਸੀਂ ਉਦੋਂ, ਤੁਹਾਨੂੰ ਯਾਦ ਹੈ ਤੁਸੀਂ ਕਿੱਥੇ ਖੜੇ ਬੈਠੇ ਸੀ ਜਦੋਂ ਪਤਾ ਲੱਗਾ ਵੀ ਹੁਣ ਭੱਜ ਜਾਣਾ? ਅਸੀਂ ਪਿੰਡ ਦੇ ਹਾਂ ਤੇ ਸਾਡੇ ਜੈਲਦਾਰ ਨੂੰ ਆਰਡਰ ਆਇਆ ਸੀ ਕਸੂਰੋਂ ਵੀ ਇਸੋ ਇਹ ਪਿੰਡ ਛੱਡ ਦਿਓ, ਪਿੰਡ ਛੱਡ ਦਿਓ ਤੇ ਉਹਨੇ ਛੱਡਿਆ ਨਹੀਂ, ਨਾ ਸਾਨੂੰ ਨਿਕਲੇ ਤਾਂ ਨਾ ਆਪ ਨਿਕਲਿਆ। ਉਹ ਕਸੂਰ ਚਲਾ ਗਿਆ, ਕਸੂਰ ਚਲਾ ਗਿਆ ਤੇ ਐਸਡੀ ਨੂੰ ਆਖਣ ਲੱਗਾ ਵੀ ਸਾਨੂੰ ਇੱਥੇ ਰੱਖ ਲਓ, ਅਸੀਂ ਜਾਣਾ ਨਹੀਂ ਚਾਹੁੰਦੇ। ਐਸਡੀ ਨੇ ਆਖਿਆ ਵੀ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਮੁਸਲਮਾਨ ਇਸਲਾਮ ਧਾਰਨ ਕੀਤਾ ਉਹ ਰਹਿ ਸਕਦਾ, ਦੂਜਾ ਬੰਦਾ ਨਹੀਂ ਰਹਿ ਸਕਦਾ। ਆਪ ਨੇ ਸਾਰੀ ਬੰਦੇ ਲੈ ਕੇ ਇੱਥੋਂ ਚਲਾ ਜਾ, ਨਹੀਂ ਤਾਂ ਮਾਰਿਆ ਜਾਏਗਾ। ਫਿਰ ਉਹਨੇ ਪੁਲਿਸ ਦਿੱਤੀ ਨਾਲ, ਉਹ ਠੀਲਪੁਰ ਛੱਡ ਗਈ ਤੇ ਫਿਰ ਆਣ ਕੇ ਜੈਲਦਾਰ ਨੇ ਸਾਰੇ ਪਿੰਡ ਨੂੰ ਆਖਿਆ ਵੀ ਆਪਾਂ ਇੱਥੋਂ ਚਲੇ ਜਾਣਾ ਹੈ। ਫਿਰ ਅਸੀਂ 20/8/47 ਨੂੰ ਉੱਥੋਂ ਪਿੰਡੋਂ ਗੱਡਾਂ ਤੇ ਸਮਾਨ ਲੱਦਿਆ ਤੇ ਲੱਦ ਕੇ ਤੇ ਉੱਥੋਂ ਤੁਰ ਪਏ। 20/8/47 ਨੂੰ? 20/8/47 ਨੂੰ। ਕਾਫੀ ਯਾਦਦਾਸ਼ਤ ਤੁਹਾਡੀ ਤੇਜ਼ ਹੈ, ਤੁਸੀਂ ਡੇਟਾਂ ਬੜੀਆਂ ਤਰੀਕਾਂ ਯਾਦ ਰੱਖੀ ਬੈਠੇ। ਹਾਂਜੀ, ਤੇ ਉਹ 5 ਭਾਦਰੋਂ ਸੀ, 20/8/47 ਨੂੰ 5 ਭਾਦਰੋਂ ਸੀ ਤੇ 14/15 ਨੂੰ ਐਲਾਨ ਹੋ ਗਿਆ ਸੀ, ਲਾਹੌਰ ਝੰਡਾ ਚੜ ਗਿਆ ਸੀ, ਲਾਹੌਰ ਪਾਕਿਸਤਾਨ 'ਚ ਆ ਗਿਆ ਸੀ, ਕਸੂਰ ਵੀ ਪਾਕਿਸਤਾਨ 'ਚ ਆ ਗਿਆ ਸੀ। ਇਹ ਅੰਮ੍ਰਿਤਸਰ ਦਾ ਜ਼ਿਲ੍ਹਾ ਜਿਹੜਾ ਪੱਟੀ ਦਾ ਏਰੀਆ ਸੀ, 4 ਥਾਣੇ ਤਹਿਸੀਲ ਕਸੂਰ ਦੇ, ਇਹ ਹਿੰਦੁਸਤਾਨ 'ਚ ਆ ਗਏ ਸੀ। ਤੇ ਜੇ ਆਪਾਂ ਗੱਲ ਕਰੀਏ ਵੀ ਤੁਹਾਡੇ ਪਿੰਡ ਦੇ ਲਾਗੇ ਹੋਰ ਕਿਹੜੇ ਪਿੰਡ ਸੀ? ਸਾਡੇ ਪਿੰਡ ਦੇ ਇੱਕ ਪਰਨੇ ਇੱਕ ਸਾਈਡ ਤੇ ਸਾਰੀ ਸੀ, ਇੱਕ ਤੇ ਨੌਲ ਸੀ, ਇੱਕ ਤੇ ਕੁੱਲੇ ਵਾਲਾ ਸੀ, ਇੱਕ ਤੇ ਰਾੜਾ ਸੀ, ਇੱਕ ਤੇ ਜੱਬੋ ਮਿਲ ਸੀ ਤੇ ਇੱਕ ਅਗਲਾ ਸਟੇਸ਼ਨ ਰੁੱਖਾਂ ਵਾਲਾ ਸੀ, ਠੀਲਪੁਰ ਤੋਂ। ਰੁੱਖਾਂ ਵਾਲਾ? ਤੇ ਇਹ ਕਸੂਰੋਂ ਗੱਡੀ ਚੱਲਦੀ ਸੀ ਤੇ ਠੀਲਪੁਰ ਆਉਂਦੀ ਰੁੱਖਾਂ ਵਾਲਾ ਤੇ ਰੁੱਖਾਂ ਵਾਲੇ ਤੋਂ ਅੱਗੇ ਰਾਜਾ ਜੰਗ ਤੋਂ ਰਾਜਵਿੰਦ ਤੇ ਰਾਜਵਿੰਦ ਤੋਂ ਅੱਗੇ ਜੀਆ ਬੱਗਾ, ਕਾਨਾ ਕਾਸ਼ੇ ਤੋਂ ਅੱਗੇ ਕੋਟ ਲਖਪਤ, ਫਿਰ ਮੀਆਂ ਮੇਰ ਛਾਉਣੀ ਤੇ ਫਿਰ ਲਾਹੌਰ ਆ ਜਾਂਦਾ ਸੀ। ਤੇ ਸਾਰੇ ਤੁਹਾਨੂੰ ਸਟੇਸ਼ਨ ਯਾਦ ਨੇ? ਤੇ ਮੇਰੇ ਨਾਲ ਕੇ ਸੀ ਕਾਨੇ ਕਾਸ਼ੇ ਦੇ ਕੋਲ ਸਾਧੂ ਕੀ, ਆ ਫਿਰ ਉੱਥੋਂ ਰੇਲ ਤੇ ਆਉਂਦੇ ਹੋਵੋਗੇ? ਰੇਲ ਤੇ ਆਉਂਦੇ ਜਾਂਦੇ ਸੀ, ਰੇਲ ਚੱਲਦੀ ਸੀ ਨਾ? ਰੇਲ ਚੱਲਦੀ ਸੀ। ਹੋਰ ਕਾਹਦੇ ਤੇ ਤੁਸੀਂ ਇੱਧਰ ਉੱਧਰ ਜਾਂਦੇ ਸੀ, ਘੋੜੀਆਂ ਤੇ ਜਾਂ ਹੋਰ ਕੋਈ ਸਾਧਨ ਰੱਖਿਆ? ਕੋਈ ਨੇੜੇ ਬੰਨੇ ਪੈਦਲ ਤੇ ਜੇ 5-7 ਮੀਲ ਜਾਣਾ ਤਾਂ ਘੋੜੀਆਂ ਤੇ ਜੇ ਜਾਂ ਗੱਡੀ ਸੀ। ਪਿੰਡ ਦੇ ਵਿੱਚ ਜਦੋਂ ਹੱਟੀਆਂ ਵਗੈਰਾ ਹੁੰਦੀਆਂ ਸੀ? ਦੁਕਾਨ ਹੈਗੀਆਂ ਸੀ। ਕਿਹਦੀ ਸੀ? ਗੰਗਾ ਰਾਮ ਖੱਤਰੀ ਹੁੰਦੀ ਹੱਟੀ ਸੀ, ਉਹਦੇ ਦੂਜਾ ਸੌਦੇ ਜਿਹੜੇ ਨਿੱਕੇ ਨੂੰ ਪੁੱਛੇ ਜੇ ਉਹ ਮੈਂ 6 ਸਾਲ ਦਾ ਤਕਰੀਬਨ ਮੇਰੇ ਹਾਂ ਦੇ ਸੀ, ਕਿਸ ਤਰ੍ਹਾਂ ਕੁੜੀਆਂ ਮੁੰਡੇ ਰਲ ਮਿਲ ਕੇ ਇਕੱਠਾ ਹੀ ਖੇਡਦੇ ਸੀ ਤੇ ਅਸੀਂ ਚਾਚੇ ਤਾਂ ਦੇ 4-5 ਹੈਗੇ ਸਾਂ ਇੱਕੋ ਜਿਹੇ ਤੇ ਅਸੀਂ ਇੱਕ ਦਿਨ ਰਾਤ ਖੇਡਦੇ ਤੇ ਮੇਰੀ ਭੈਣ ਮੇਰੇ ਤੋਂ ਵੱਡੀ ਸੀ 5 ਸਾਲ, ਉਹ ਰਿੱਛ ਬਣ ਗਈ ਉੱਤੇ ਕੰਬਲ ਲੈ ਕੇ ਤੇ ਸਾਨੂੰ ਡਰਾਉਣ ਲੱਗ ਗਈ, ਅਸੀਂ ਭੱਜ ਕੇ ਤੇਲੀਆਂ ਦੇ ਘਰ ਵੜ ਗਏ ਤੇ ਰਿੱਛ ਆ ਗਿਆ ਤੇ ਕਰਮ ਤੇਲੀ ਨੇ ਡਾਂਗ ਮਾਰੀ ਤੇ ਮੇਰੀ ਭੈਣ ਦੀ ਚੀਕ ਨਿਕਲ ਗਈ। ਅੱਛਾ। ਉਹਦੀ ਜਿਹੜੀ ਘਰ ਵਾਲੀ ਸੂਬਾ ਸੀ, ਉਹਨੇ ਆਖਿਆ ਇਹ ਰੰਗੇ ਦੀ ਕੁੜੀ ਮਾਰਤੀ ਤੂੰ। ਉਸ ਤੋਂ ਫਿਰ ਉਹ ਕੰਬਲ ਚੁੱਕ ਕੇ ਉਹਨੂੰ ਚੁੱਕ ਕੇ ਵਰਚਾ ਕੇ ਜੋ ਸਾਰੇ ਘਰ ਸਾਨੂੰ ਛੱਡ ਗਏ। ਤੇਲੀ ਦੇ ਘਰੇ ਗਿਆ ਸੀ? ਕਰਮ ਤੇਲੀ ਦੇ ਘਰ। ਕੀ ਨਾਂ ਸੀ? ਕਰਮਚੰਦ ਤੇਲੀ। ਕਰਮਚੰਦ ਉਹ ਤੋਂ ਜਦੋਂ ਆਏ ਆ ਸਾਨੂੰ ਪਹਿਲਾਂ ਕੱਚੀ ਅਲਾਟਮੈਂਟ ਹੋਈ ਹੈ ਭਾਈ ਲੱਦੂ ਉੱਥੇ ਦੋਬਾ ਸੋਕਾ ਹੈਗਾ ਸੀ ਤੇ ਜੈਲਦਾਰ ਦੀ ਚੱਲਦੀ ਸੀ, ਇਹਨੇ ਉਸੋਂ ਤਬਦੀਲ ਕਰਾਤੀ ਜ਼ਮੀਨ, ਤਬਦੀਲ ਕਰਾਤੀ ਤੇ ਕੁਛ ਸਾਡਾ ਪਿੰਡ ਹਰਫ ਕੇ ਚਲਾ ਗਿਆ, ਕੁਛ ਇਲਮੇ ਵਾਲੇ ਚਲਾ ਗਿਆ, ਕੁਛ ਕਾਕਰੀ ਚਲਾ ਗਿਆ, ਕੁਛ ਮੰਨੀ ਵਾਲੇ ਚਲਾ ਗਿਆ ਤੇ ਕੁਛ ਖੇਮੇ ਖੜੇ ਚਲਾ ਗਿਆ ਤੇ ਬਾਕੀ ਜੈਲਦਾਰ ਆਪ ਹੀ ਉਹ ਸਰਮਾਲੇ ਚਲਾ ਗਿਆ। ਸਾਰੀ ਜ਼ਮੀਨ ਉਹ ਇਕੱਲੇ ਸਰਮਾਲੇ ਚਲੀ ਗਈ
ਜੀ ਸਾਰਾ ਪਿੰਡ ਗੁਰਦੁਆਰਾ ਸੀ ਤੇ ਜਦੋਂ ਜੀ ਕਰੇ ਸਿੱਖ ਰਲ ਕੇ ਉੱਥੇ ਗੁਰਦੁਆਰੇ ਖੰਡ ਪਾਠ ਕਰਾ ਲੈਂਦੇ ਸੀ ਤੇ ਕੋਲ ਜੈਲਦਾਰ ਨੇ ਛੱਪਰ ਪਾਇਆ ਸੀ ਲੰਮਾ ਚੌੜਾ ਆਏਗਾ ਬਹਿਣ ਵਾਸਤੇ ਖੂਹ ਸੀ ਖੂਹ ਦਾ ਪਾਣੀ ਵਰਤਦੇ ਹਾਂ ਪੌਣੀਆਂ ਲੱਗੀਆਂ ਸੀ 4 ਇੱਕ ਤੋਂ ਮੁਸਲਮਾਨ ਭਰਦੇ ਸੀ ਇੱਕ ਤੋਂ ਸਿੱਖ ਭਰਦੇ ਕਬਰ ਹੈਗੀ ਸੀ ਪਿੰਡ ਦੇ ਨੇੜੇ ਸਾਈਡ ਤੇ ਇਹ ਠੀਲਪੁਰ ਪਿੰਡ ਦੀ ਗੱਲ ਕਰਦੇ ਠੀਲਪੁਰ ਦੀ ਅੱਛਾ ਠੀਲਪੁਰ ਨੱਸੇ ਸ਼ਾਹ ਦੀ ਕਬਰ ਸੀ ਉੱਥੇ ਮੇਲਾ ਲੱਗਦਾ ਸੀ ਤੇ ਉੱਥੇ ਲੋਕ ਇਕੱਠੇ ਹੋ ਜਾਂਦੇ ਸੀ ਕਿ ਕੋਈ ਜਾਂਦਾ ਸੀ ਕੋਈ ਨਹੀਂ ਜਾਂਦਾ ਜ਼ਿਆਦਾ ਤੌਰ ਤੇ ਮੁਸਲਮਾਨ ਇਸਲਾਮੀ ਲੋਕ ਜ਼ਿਆਦਾ ਜਾਂਦੇ ਸੀ ਜੱਟ ਵੀ ਚਲੇ ਜਾਂਦੇ ਸੀ ਪਰ ਜਲੇਬ ਹੁੰਦੇ ਸੀ ਅੱਛਾ ਜੀ ਜਾਂ ਲੱਡੂ ਲੁੱਡੂ ਇਹ ਮਾਲ ਡੰਗਰ ਵੀ ਰਹਿ ਗਿਆ ਉਧਰੇ ਹਾਂ ਘਰ ਦਾ ਸਮਾਨ ਵੀ ਰਹਿ ਗਿਆ ਤੇ ਗੱਡਾਂ ਤੇ ਥੋੜਾ ਸਮਾਨ ਤੇ ਆਪ ਬਹਿ ਕੇ ਅਸੀਂ ਆਏ ਤੇ ਜਿਹੜਾ ਵੀ ਅਸੀਂ ਦਾਦਾ ਸਾਡਾ ਦਾ ਰੌਲਾ ਗੋਲਾ ਹੈਗਾ ਤੇ ਮੈਂ ਇੱਥੇ ਰਹਿਣਾ ਤੁਸੀਂ ਜਾਓ ਸਮਾਨ ਦਾ ਮੈਂ ਰੱਖਾ ਰਹਿਣਾ ਤੇ ਉਹ ਬਾਅਦ ਚ ਜੈਲਦਾਰ ਨੇ ਕਿਹਾ ਨਹੀਂ ਸਭ ਚੱਲੋ ਤੇ ਸਾਰੇ ਅਸੀਂ ਆ ਗਏ ਜਿਹੜਾ ਘਰ ਦਾ ਸਮਾਨ ਲੀੜਾ ਕੱਪੜਾ ਤੇ ਹੋਰ ਸੀ ਉਹ ਸਾਡਾ ਦਾਣਾ ਪੱਕਾ ਜੋ ਵੀ ਹੈਗਾ ਸਾਰਾ ਹੀ ਉਹ ਰਹਿ ਗਿਆ ਉੱਥੇ ਡੰਗਰ ਵੀ ਰਹਿ ਗਏ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਸਿਰਫ ਆਪ ਆਏ ਜਿਵੇਂ 10-15 ਮਣ ਕਣਕ ਲਾ ਲਈ ਜਾਂ ਜੀਭ ਵਾਲੇ ਗੱਡ ਤੇ ਜਿਹੜੇ ਕੋਈ ਗਾਡੀ ਬਲਬ ਸਨ ਉਹ ਲੈ ਕੇ ਤੁਰ ਪਏ ਸੀ ਇਹ ਗੱਡਾਂ ਤੇ ਆਏ ਸਾਰਾ ਪਿੰਡ ਸਾਡਾ ਗੱਡਾਂ ਤੇ ਆਇਆ ਵੱਖੋ ਵੱਖ 2 ਗੱਡਾਂ ਸਾਡੇ 4 ਘਰਾਂ ਕੋਲ ਸੀ ਤੇ 2 ਜੈਲਦਾਰ ਦੀਆਂ ਆਪਦੀਆਂ ਸੀ ਤੇ ਇਸ ਤਰ੍ਹਾਂ ਕਰਕੇ ਆਪੋ ਆਪਣੀਆਂ ਗੱਡਾਂ ਦੇ ਲੋਕ ਆਏ ਹੁਣ ਜੀ ਕਰਦਾ ਪਿੰਡ ਜਾਣ ਨੂੰ ਫਿਰ ਹਾਂ ਜਾ ਆਇਆ ਮੈਂ ਕਰਾ 3 ਵਾਰ ਗਿਆ ਠੀਲਪੁਰ ਕਿਵੇਂ ਲੋਕਾਂ ਨੇ ਚਾਹ ਕੀਤਾ ਤੁਹਾਡਾ ਮੇਰਾ ਬੜਾ ਚਾਹ ਸਾਨੂੰ ਅੱਗੋਂ ਲੈਣ ਆਉਂਦੇ ਰਹੇ ਕਸੂਰੋਂ ਲੈ ਕੇ ਜਾਂਦੇ ਰਹੇ ਉਹ ਬੰਦੇ ਜਿਹੜੇ ਤੁਹਾਡੇ ਨਾਲ ਵਰਤ ਖੇਡਦੇ ਸੀ ਕੋਈ ਮਿਲਿਆ ਉਹ ਨਹੀਂ ਮਿਲੇ ਹੋਰ ਮਿਲੇ ਜਿਹੜੇ ਤੁਹਾਡੇ ਬਜ਼ੁਰਗਾਂ ਨੂੰ ਜਾਣਦੇ ਹੋਣ ਸਾਡੇ ਬਜ਼ੁਰਗਾਂ ਨੂੰ ਜਾਣਦੇ ਇੱਕ ਬਰਕਤ ਅਲੀ ਚੌਧਰੀ ਸੀ ਤੇ ਉਹ ਇਹ ਠੀਲਪੁਰ ਦੇ ਹਾਂ ਜੱਟੋਂ ਮੁਸਲਮਾਨ ਹੋਇਆ ਸੀ ਉਹ ਮੇਰੇ ਪਿਓ ਦਾ ਭਰਾ ਬਣਿਆ ਸੀ ਵਰਤਦੇ ਅਸੀਂ ਉਹਨਾਂ ਦੇ ਨਾਲ ਅਸੀਂ ਇਹ ਵਿਆਹਾਂ ਸ਼ਾਦੀਆਂ ਦੇ ਵਰਤਦੇ ਹਾਂ ਉਹਦੇ ਪੋਤੇ ਸਾਨੂੰ ਕਸੂਰੋਂ ਲੈਣ ਆਉਂਦੇ ਰਹੇ ਜਦੋਂ ਇਹ ਇੱਕ ਮੈਂ 17 ਚ ਗਿਆ ਗੁਰੂ ਨਾਨਕ ਦੇ ਜਨਮ ਦਿਨ ਤੇ ਫਿਰ 19 ਦੀ ਵਿਸਾਖੀ ਤੇ ਗਿਆ ਫਿਰ 21 ਦੀ ਵਿਸਾਖੀ ਤੇ ਗਿਆ ਉਹ 21 ਦੀ ਵਿਸਾਖੀ ਤੇ ਅਸੀਂ ਆਪ ਗਏ ਹਾਂ ਤੇ ਅੱਗੇ ਦੂਜੇ ਵਾਰੀ ਉਹ ਸਾਨੂੰ ਲੈ ਕੇ ਅੱਗੋਂ ਲੈਣ ਆਉਂਦੇ ਰਹੇ ਕਸੂਰੋਂ ਲਿਆਣੀ ਵਾਲੇ ਬਾਈਪਾਸ ਅਸੀਂ ਉਤਰ ਪੈਂਦੇ ਹਾਂ ਤੇ ਅੱਗੋਂ ਮੋਟਰਸਾਈਕਲ ਲੈ ਕੇ ਆਉਂਦੇ ਲੈ ਜਾਂਦੇ ਬਾਪਾ ਜੀ ਉਹ ਬਜ਼ੁਰਗ ਜਿਹੜੇ ਉਧਰ ਲੈ ਉਹਨਾਂ ਦਾ ਜੀ ਕਰਦਾ ਇੱਧਰ ਆਉਣ ਨੂੰ ਜਿਹੜੇ ਉਹਨਾਂ ਦੇ ਹਾਣੀ ਉਹਨਾਂ ਨੂੰ ਮਿਲਣ ਨੂੰ ਉਹਨੂੰ ਜੀ ਕਰਦਾ ਉਹਨਾਂ ਦੀ ਮਜਬੂਰੀ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ ਉਹ ਆਂਦੇ ਸਾਡਾ ਵੀਜ਼ਾ ਲਵਾਓ ਕਈ ਅਸੀਂ ਉਹਨਾਂ ਦੀ ਰੋਟੀ ਨਹੀਂ ਖਾਂਦੇ ਰਹੇ ਤੇ ਸਾਨੂੰ ਸ਼ੱਕ ਪੈ ਗਿਆ ਵੀ ਇਹ ਵਿੱਚ ਕਿਤੇ ਗੋਸ਼ਤ ਨਾ ਪਾ ਦੇਣ ਚਾਹ ਪੀਂਦੇ ਪਰ ਜਦੋਂ ਇੰਜ ਸੱਦਦੇ ਨਾ ਸਰਦਾਰਾਂ ਨੂੰ ਉਦੋਂ ਫਿਰ ਵਿੱਚ ਉਹ ਗੋਸ਼ਤ ਜਾਂ ਮੀਟ ਘਰੇ ਨਹੀਂ ਵਰਤਦੇ ਉਦੋਂ ਪਹਿਲੀ ਵਾਰ ਅਸੀਂ ਗਿਆ ਜਾ ਕੇ ਅਸੀਂ ਆਖਿਆ ਬਰਕਤ ਅਲੀ ਦੀਆਂ ਨੂੰਹਾਂ ਨੂੰ ਹਾਂਜੀ ਵੀ ਅਸੀਂ ਰੋਟੀ ਨਹੀਂ ਤੁਹਾਡੇ ਘਰੋਂ ਕੋਈ ਸ਼ਹਿਰ ਨਹੀਂ ਖਾਣੀ ਚਾਹ ਬਣਾ ਦਿਓ ਜਾਂ ਸਾਨੂੰ ਠੰਡਾ ਪਿਆ ਦਿਓ ਤੇ ਉਹਨੇ ਵਜ੍ਹਾ ਅਸੀਂ ਆਖਿਆ ਵੀ ਸਾਨੂੰ ਸ਼ੱਕ ਹੈ ਵੀ ਕਿਵੇਂ ਦਾ ਨਾਲੇ ਤੁਸੀਂ ਅੰਮ੍ਰਿਤ ਛਕਿਆ ਨਾ ਫਿਰ ਬਾਪੂ ਨਹੀਂ ਉਹ ਫਿਰ ਦੂਜਾ ਗੁਰਦੁਆਰੇ ਰੋਟੀ ਖਾਂਦੇ ਰਹੇ ਲੋਰੋਂ ਤੇ ਉਹ ਫਿਰ ਉਹਨਾਂ ਨੇ ਆਖਿਆ ਵੀ ਤੁਸੀਂ ਦਹੀਂ ਆਪ ਬਣਾ ਲਓ ਤੇ ਸਾਰਾ ਕੁਝ ਆਪ ਨਾਲ ਸਮਾਨ ਫਿਰ ਅਸੀਂ ਸਪਾਰ ਕਰਕੇ ਫਿਰ ਉਹਨਾਂ ਚੌਲ ਬਣਾਏ ਦਹੀਂ ਬਣਾਇਆ ਤੁਸੀਂ 6 ਸਾਲ ਦੇ ਸੀ ਜਦੋਂ ਉਧਰੋਂ ਇੱਧਰ ਆ ਗਏ ਜਦੋਂ ਫਿਰ ਉਸ ਤੋਂ ਬਾਅਦ ਪਾਕਿਸਤਾਨ ਗਏ ਜੇ ਫਿਰ ਕਿਵੇਂ ਚਾਹ ਚੜਿਆ ਪੁਰਾਣੇ ਬਜ਼ੁਰਗਾਂ ਦੇ ਬਹੁਤ ਜ਼ਿਆਦਾ ਮੈਂ ਜਾ ਕੇ ਦੱਸਿਆ ਮੈਂ ਗੁਰਦੇਵ ਸਿੰਘ ਹਰੀ ਸਿੰਘ ਦਾ ਪੁੱਤਰ ਹਾਂ ਤੇ ਬਾਹਰ ਨੂੰ ਥਾਂ ਨਹੀਂ ਲੱਭੀ ਸਾਰੇ ਪਿੰਡ ਨੂੰ ਫਿਰ ਮੈਂ ਆਪਦੇ ਮਾਲ ਵਾਲੀ ਡੰਗਰ ਦੀ ਹਵੇਲੀ ਵਿੱਚ ਗਿਆ ਵੇਖਣ ਉੱਥੇ 4 ਘਰ ਵਸਣ ਦੇ ਜਿੱਥੇ ਉੱਥੇ ਰੂੜੀ ਵਾਲੀ ਥਾਂ ਰੂੜੀ ਸੀ ਕਿੱਕਰ ਪੁੱਟਿਆ ਗਿਆ ਸੀ ਗੇਟ ਢਾਤਾ ਸੀ ਅੱਛਾ ਉੱਥੇ ਅਜੇ ਉਵੇਂ ਥਾਵਾਂ ਪਈਆਂ ਉਵੇਂ ਥਾਂ ਪਈਆਂ ਨਾਲ ਕੋਲ ਛੱਪੜ ਸੀ ਜਿਵੇਂ ਆਪਣੇ ਪਿੰਡ ਬਦਲੇ ਗਏ ਆਪਣੇ ਤਾਂ ਬੜਾ ਕੁਝ ਨਵਾਂ ਹੋ ਗਿਆ ਉਧਰ ਮੈਨੂੰ ਲੱਗਦਾ ਥੋੜਾ ਘੱਟ ਉਧਰ ਜਿਹੜੇ ਮਕਾਨ ਪਾਏ ਲੋਕਾਂ ਨੇ ਅੱਗੇ ਬਰਾਂਡੇ ਨਹੀਂ ਪਾਏ ਇੱਕ ਕੋਠੀ ਪਾਈ ਸਾਰੇ ਪਿੰਡ ਠੀਲਪੁਰ ਦੇ ਵਿੱਚ ਬਰਕਤ ਅਲੀ ਦੇ ਮੁੰਡਿਆਂ ਨੇ ਅੱਛਾ ਹੁਣ ਵੀ ਹਾਂ ਦੂਜੇ ਜਿਹੜੇ ਮਕਾਨ ਨੇ ਅੱਗੇ ਬਰਾਂਡੇ ਨਹੀਂ ਪਾਏ ਮਕਾਨ ਪਾਏ ਪੱਕੇ ਕੱਚਿਆਂ ਤੋਂ ਪੱਕੇ ਨੇ ਤੇ ਬਰਾਂਡੇ ਨਹੀਂ ਪਾਏ ਤੁਸੀਂ ਆਪਾਂ ਬਾਕੀ ਗੱਲਾਂ ਕਰ ਲਈਆਂ ਤੇ ਪਹਿਲਵਾਨ ਬੜੇ ਉਦੋਂ ਹੁੰਦੇ ਸੀ ਘੋੜਿਆਂ ਦੇ ਮੇਲੇ ਲੱਗਦੇ ਸੀ ਕੋਈ ਲੱਗਦੇ ਸੀ ਕਿੱਥੇ ਲੱਗਦਾ ਨਾ ਇਹ ਪ੍ਰਨਾਮੀ ਵਿਸਾਖੀ ਦਾ ਮੇਲਾ ਲੱਗਦਾ ਸੀ ਪ੍ਰਨਾਮ ਪਿੰਡ ਹੈਗੇ ਸੀ ਇੱਧਰ ਇਹ ਕਿੱਥੇ ਪਿੰਡ ਇਹ ਹੈਗਾ ਸੀ ਰਾਜਵਿੰਡ ਸਾਈਡ ਵਾਲੇ ਅੱਛਾ ਜੀ ਪ੍ਰਨਾਮਾ ਮੇਲਾ ਸੀ ਉੱਥੇ ਇੱਕ ਮੈਂ ਸੁਣਿਆ ਸੀ ਇਹ ਕੱਕੂ ਪਹਿਲਵਾਨ ਬਗਿਆਣੀਆਂ ਤੇ ਬਾਜ ਪਹਿਲਵਾਨ ਲਲਿਆਣੀ ਵਾਲਾ ਲੜੇ ਕੁਲੇ ਸੀ ਤੇ ਜਿਹਦੇ ਚ ਬਾਜ ਨੇ ਕੱਕੂ ਨੂੰ ਢਾਇਆ ਸੀ ਤੇ ਮੇਰਾ ਮਾਰਿਆ ਸੀ ਗੋਂਗਲੂ ਖਾਣਾ ਹੈ ਤੇ ਬਾਅਦ ਦੇ ਵਿੱਚ ਅਗਲੇ ਵਾਰੀ ਫਿਰ ਉਹਨੇ ਬਾਜ ਨੂੰ ਮੰਗਾਰਿਆ ਸੀ ਤੇ ਬਾਜ ਨੂੰ ਢਾਇਆ ਸੀ ਉਹਨੇ ਕਿਹਾ ਤੂੰ ਮਕਈ ਦੀਆਂ ਗੁੱਲੀਆਂ ਚੱਬਣਾ ਤੇ ਉਸ ਤੋਂ ਬਾਅਦ ਬਾਜ ਘੁਲਣੋਂ ਵੜ ਗਿਆ ਇੱਥੇ ਬੁੱਲੇ ਸ਼ਾਹ ਦਾ ਮੇਲਾ ਲੱਗਦਾ ਸੀ ਕਸੂਰ ਅੱਛਾ ਜੀ ਉੱਥੇ ਵੀ ਘੁਲਦਾ ਹੁੰਦਾ ਸੀ ਇਹ ਕਿਹੜੇ ਪਹਿਲਵਾਨ ਦੀ ਗੱਲ ਕਰਦੇ ਤੇਜਾ ਸਿੰਘ ਇਹ ਤਾਂ ਤੁਹਾਡੇ ਮੈਨੂੰ ਲੱਗਦਾ ਪਰਿਵਾਰ ਚੋਂ ਸੀ ਹਾਂ ਤੇ ਸਾਡੇ ਪਿੰਡ ਦਾ ਸਾਡੇ ਉੱਤੋਂ ਰਲਦਾ ਸੀ ਹਾਂ ਤੇ ਸਾਰੀ ਪੀਰ ਦੇ ਮੇਲਾ ਲੱਗਦਾ ਉੱਥੇ ਵੀ ਇੱਕ ਕਸੂਰੋਂ ਚੱਲ ਕੇ ਠੀਲਪੁਰ ਆਉਂਦਾ ਸੀ ਹਾਂ ਠੀਲਪੁਰ ਤੋਂ ਅੱਗੇ ਰੁੱਖਾਂ ਵਾਲਾ ਆਉਂਦਾ ਸੀ
ਰਾਜਾ ਜੰਗ ਆਉਂਦਾ ਸੀ, ਰਾਜਵਿੰਡ ਆਉਂਦੇ ਸੀ, ਫਿਰ ਜੀਆ ਬੱਗਾ ਆਉਂਦਾ ਸੀ, ਫਿਰ ਕਾਨਾ ਕਾਸ਼ਾ ਆਉਂਦਾ ਸੀ, ਅੱਛਾ ਫਿਰ ਕੋਟ ਲਖਪਤ ਆਉਂਦਾ ਸੀ, ਫਿਰ ਮੀਆਂ ਮੀਰ ਛਾਉਣੀ ਆਉਂਦੀ ਸੀ, ਫਿਰ ਜਲੰਧਰ ਸ਼ਹਿਰ ਆਪਣਾ ਲਾਹੌਰ ਸ਼ਹਿਰ ਆਉਂਦਾ। ਮਰਲੇ ਕਨਾਲਾ ਤੋਲੇ ਮਾਸੇ ਸਭ ਪੜਾਏ ਗਏ ਸੀ ਉਹ ਸਾਡੇ ਵੇਲੇ, ਸਾਰੇ ਮੈਨੂੰ ਆਉਂਦੇ ਨੇ। ਮਰਲਿਆਂ ਤੱਕ, ਫੁੱਟਾਂ ਤੱਕ, ਇੰਚਾਂ ਤੱਕ ਜ਼ਮੀਨ ਦੀ ਪਮਾਇਸ਼ ਕਰ ਸਕਦਾ। ਇੱਕ ਕਿੱਲੇ ਦੇ ਕਰੋ ਹਵੰਡ ਉੱਤੋਂ ਲੈ ਕੇ ਥੱਲੇ ਤੱਕ ਸਾਰੀ। ਇੱਕ ਕਿੱਲੇ ਦੇ ਵਿੱਚ 8 ਕਨਾਲਾਂ ਹੁੰਦੀਆਂ, ਅੱਛਾ ਤੇ ਅੱਗੇ ਇੱਕ ਕਨਾਲ ਦੇ 20 ਮਰਲੇ ਹੁੰਦੇ ਨੇ। ਹਾਂ ਇੱਕ ਮਰਲੇ ਦੇ ਵਿੱਚ 9 ਸਰਸਾਈਆਂ ਹੁੰਦੀਆਂ ਤੇ ਜਿਹੜੀਆਂ ਇੱਕ ਸਰਸਾਈ ਦੇ ਵਿੱਚ 5.5 ਫੁੱਟ ਹੁੰਦੇ ਨੇ। ਤੇ ਜਿਹੜਾ ਵੱਡਾ ਮਰਲਾ ਹੁੰਦਾ ਹੈ ਉਹ 270 ਫੁੱਟ ਦਾ ਹੁੰਦਾ ਹੈ। ਜਿਹੜਾ ਵਿਸਵਾ ਛੋਟਾ ਹੁੰਦਾ ਹੈ, ਲਾਲਕੀ ਦੇ ਅੰਦਰ ਆਬਾਦੀ ਚੱਲਦਾ, ਉਹ 225 ਫੁੱਟ ਦਾ ਹੁੰਦਾ ਹੈ। ਉਹਨੂੰ ਵਿਸਵਾ ਆਉਂਦੇ ਨੇ। ਉਹ ਛੋਟਾ ਜਿਹੜਾ ਪਿੰਡ ਇਹ ਜਿਹੜਾ ਆਰਫਕੇ ਆ, ਇੱਥੇ ਸਾਰੇ ਜਿਹੜੇ ਲੋਕ ਆ ਉਹ ਬਾਹਰੋਂ ਪਾਕਿਸਤਾਨੋਂ ਆ ਕੇ ਵਸੇ ਸੀ ਕਿ ਕੋਈ ਹੋਰ ਵੀ ਹੈਗੇ ਸੀ? ਨਹੀਂ, ਖੱਤਰੀ ਜੱਦੀ ਸੀ। ਹਾਂ। ਉਹ ਸਹਿਗਲ ਬਾਜ਼ਾਰ ਦੇ ਖੱਤਰੀ ਹੈਗੇ ਸੀ। ਇੱਕ ਖੱਤਰੀ ਬਾਜ਼ਾਰ ਸੀ, ਭੀੜੀ ਗਲੀ ਵਿੱਚ ਸੀ ਉੱਥੇ। ਉਹ ਖੱਤਰੀਆਂ ਦਾ ਬਾਜ਼ਾਰ ਵੱਜਦਾ ਸੀ, ਕੋਲ ਦੇ ਮਸਜਿਦ ਸੀ, ਤੇ ਇਸਲਾਮੀ ਲੋਕ ਸਾਰੇ ਰੱਖਦੇ ਸੀ, ਔਰ ਖੱਤਰੀਆਂ ਦੇ ਨਾਲ ਉਹਨਾਂ ਦਾ ਪ੍ਰੇਮ ਭਾਵਨਾ ਸੀ। ਕਿਹਨਾਂ ਦੀ ਗੱਲ ਕਰਦੇ ਹੋ? ਮੁਸਲਮਾਨਾਂ ਤੇ ਕਿਹੜੇ ਖੱਤਰੀ ਮੇਨ ਵੱਡੇ ਖੱਤਰੀ ਆਰਫਕਿਆਂ ਦੇ ਹੋਣ ਕੋਈ ਪੁਰਾਣੇ? ਉਸ ਵੇਲੇ ਜਦੋਂ ਅਸੀਂ ਆਏ ਸਾਂ ਉਸ ਵੇਲੇ ਹੈਗਾ ਸੀ ਖੱਤਰੀ ਇੱਕ ਜਗਨਨਾਥ। ਅੱਛਾ ਜੀ। ਇੱਕ ਉਹਦੀ ਲਾਲ ਵੀ ਇੱਥੇ ਆ, ਇੱਕ ਫਕੀਰ ਚੰਦ ਸੀ, ਇੱਕ ਦੁਰਗਾ ਦਾਸ ਸੀ, ਇੱਕ ਤੁਲਸੀ ਦਾਸ ਸੀ, ਅੱਛਾ ਇੱਕ ਖਰੇਸੀ ਰਾਮ ਸੀ। ਤੇ ਉਹਦਾ ਪਿਓ ਮਰਿਆ ਸੀ, ਉਹਦੀ ਮਾਂ ਠਾਕਰੀ, ਉਹ ਮਾਂ ਪੁੱਤਰ ਰਹਿੰਦੇ ਸੀ ਇੱਥੇ। ਅੱਛਾ ਤੇ ਇਹ ਖੱਤਰੀ ਸੀ ਵੱਡੇ। ਹੁਣ ਕਿਵੇਂ ਪਿੰਡ ਦਾ ਮਾਹੌਲ ਕਿਵੇਂ ਆ? ਹੁਣ ਪਰ ਠੀਕ ਹੀ ਰਲ ਮਿਲ ਕੇ ਸਾਰੇ ਲੋਕ ਰਹਿੰਦੇ ਨੇ। ਕਈ 15-16 ਪਿੰਡਾਂ ਦੇ ਲੋਕ ਇੱਥੇ ਪਿੰਡ ਦੇ ਵਿੱਚ ਆਏ ਨੇ। ਸਰ ਕੋਈ ਖਰੀਦਦਾਰ ਹੈ, ਕੋਈ ਜਿਹੜੀ ਵੰਡ ਹੋਈ ਆ ਉਹਨੂੰ ਤੁਸੀਂ ਕਿਵੇਂ ਮੰਨਦੇ ਹੋ? ਕੀ ਉਹ ਸਹੀ ਆ? ਨਹੀਂ, ਉਹ ਗਲਤ ਹੋਈ ਹੈ। ਕਿੱਥੇ ਗਲਤ ਹੋਈ? ਗਲਤ ਹੋਈ ਹੈ ਜਿਹੜੀ ਹੱਦ ਹੈ ਉਹ ਸਾਰੀ ਗਲਤ ਵੱਜੀ। ਇਹ ਸੱਪ ਬੁਲਾਵੇਂ ਜੇ ਹੈਗੇ ਨੇ, ਸਿੱਧੀ ਕਿਤੇ ਵੀ ਨਹੀਂ ਗਈ। ਜਿਹੜੀ ਹੈਗਾ ਕਸੂਰ ਦਾ ਗੰਡਾ ਸਿੰਘ ਵਾਲਾ, ਇਹ ਬਹਾਦਰ ਨਗਰ, ਸਹਿਜਰਾ, ਚੰਦਾ ਸਿੰਘ ਵਾਲਾ, ਇਹੋ ਜਿਹੜੇ ਪਿੰਡ ਨੇ ਉਹ ਹੈ ਗਾਂ ਗੋਠ ਧੁੱਪ ਸੜੀ ਉਹ ਸਾਰੇ ਗੋਠ ਦੇ ਵਿੱਚ ਵਾਰਤੇ ਨੇ। ਜਦੋਂ ਕੋਈ ਰੌਲਾ ਗੋਲਾ ਪੈਂਦਾ ਉਹ 8 ਦਿਨ ਪਹਿਲਾਂ ਕਸੂਰ ਚਲੇ ਜਾਂਦੇ ਨੇ। ਤੇ ਉਧਰ ਇੰਨਾ ਉਹਨਾਂ ਨੂੰ ਖਤਰਾ ਬੇਸਾਬਾ। ਉਧਰ ਸਤਲੁਜ ਦਰਿਆ ਦਾ ਕੰਢਾ ਹੈ, ਉਧਰ ਹੱਥ ਦਾ 18 ਜ਼ਿਲ੍ਹੇ ਉਧਰ ਰਹਿ ਗਏ। ਲਾਹੌਰ ਹਾਈ ਕੋਰਟ 36 ਜ਼ਿਲ੍ਹਿਆਂ ਦਾ ਸੀ, ਗੁਰਗਾਵਾਂ ਤੱਕ। ਤੇ 18 ਜ਼ਿਲ੍ਹੇ ਆ ਗਏ ਇੰਡੀਆ 'ਚ, 18 ਪਾਕਿਸਤਾਨ ਚਲੇ ਗਏ। ਉਹਨਾਂ ਨੇ ਉਹ 18 ਜ਼ਿਲ੍ਹਿਆਂ ਦਾ ਲਾਹੌਰ ਹਾਈ ਕੋਰਟ ਮੁਕੰਮਲ ਕੀ ਉਹ ਹੀ ਹੈ। ਉਸੇ ਤਰ੍ਹਾਂ ਹੀ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ, ਇਹ ਤਕਸੀਮ ਹੋ ਗਿਆ। ਕੁਛ ਹਰਿਆਣਾ ਬਣ ਗਿਆ, ਹਰਿਆਣਾ ਪੰਜਾਬ ਬਣ ਗਿਆ, ਕੁਛ ਪੰਜਾਬ ਬਣ ਗਿਆ। 2.5 ਜ਼ਿਲ੍ਹੇ ਹਿਮਾਚਲ ਚਲੇ ਗਏ। ਅੱਛਾ, ਹਿਮਾਚਲ 'ਚ ਵੀ ਗਿਆ। ਕਾਂਗੜਾ, ਸ਼ਿਮਲਾ ਤੇ ਊਨਾ ਤਹਿਸੀਲ ਸੀ ਹੁਸ਼ਿਆਰਪੁਰ ਦੀ, ਉਹ ਚਲੀ ਗਈ ਹਿਮਾਚਲ 'ਚ। ਇਹ 2.5 ਜ਼ਿਲ੍ਹੇ ਉਧਰ ਚਲੇ ਗਏ ਤੇ ਉਹਨਾਂ ਦੀ ਰਾਜਧਾਨੀ ਸ਼ਿਮਲਾ ਬਣ ਗਈ। ਯਾਨੀ ਨੁਕਸਾਨ ਗੱਲ ਕਰੀਏ ਪੰਜਾਬ ਦਾ ਹੀ ਹੋਇਆ। ਪੰਜਾਬ ਹੀ ਉਜੜਿਆ। ਪੰਜਾਬ ਦਾ ਉਜੜਿਆ। ਸੋ ਬਹੁਤ ਬਹੁਤ ਧੰਨਵਾਦ। ਦੇਖੋ ਬਜ਼ੁਰਗਾਂ ਨੇ ਕਿੱਡੀ ਲੰਮੀ ਚੌੜੀ ਜਾਣਕਾਰੀ ਦਿੱਤੀ ਹੈ। ਤਰੀਕਾਂ ਤੱਕ ਯਾਦ ਨੇ ਬਜ਼ੁਰਗਾਂ ਨੂੰ। ਸੋ ਇਹ ਬਜ਼ੁਰਗ ਅੱਜ ਵੀ ਆਪਣੀ ਧਰਤੀ ਤੇ ਜਾਣ ਨੂੰ ਤਰਸਦੇ ਨੇ। ਅੱਜ ਵੀ ਉਹ ਲੋਕ ਉਧਰਲੇ ਇੱਧਰ ਆਉਣ ਨੂੰ ਤਰਸਦੇ ਨੇ। ਸੋ ਲੋੜ ਹੈ ਜਿਹੜੇ ਇਸ ਉਮਰ ਦੇ ਬਜ਼ੁਰਗ ਚਾਹੇ ਇੱਧਰ ਬੈਠੇ ਚਾਹੇ ਉਧਰ ਬੈਠੇ ਆ, ਦੋਵਾਂ ਸਰਕਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਵੀਜ਼ੇ ਦਿਓ ਤਾਂ ਕਿ ਉਹ ਆਪਣੇ ਪਿੰਡਾਂ 'ਚ ਆ ਕੇ ਆਪਣਾ ਜਿਹੜਾ ਸਾਰੀ ਉਮਰ ਦਾ ਉਹਨਾਂ ਦੀ ਇੱਕ ਤਾਂਘ ਸੀਗੀ ਉਸ ਤਾਂਘ ਆਪਦੀ ਨੂੰ ਪੂਰੀ ਕਰ ਸਕਣ। ਧੰਨਵਾਦ, ਤੁਸੀਂ ਜੁੜਦੇ ਹੋ ਸਾਡੇ ਨਾਲ, ਸਾਨੂੰ ਪਿਆਰ ਦਿੰਦੇ ਹੋ। ਇਸੇ ਤਰ੍ਹਾਂ ਜੁੜੇ ਰਿਹਾ ਕਰੋ। ਵੱਖ-ਵੱਖ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਕੇ ਅਸੀਂ 47 ਦੇ ਉਸ ਦਰਦ ਨੂੰ ਸਾਂਭਣਾ ਚਾਹੁੰਦੇ ਹਾਂ। ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਨਸਲਾਂ ਦੇਖਣ ਕਿ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਤੰਗੀਆਂ ਕੱਟੀਆਂ, ਕਿਵੇਂ ਅਸੀਂ ਉਧਰੋਂ ਉੱਜੜ ਕੇ ਇੱਧਰ ਆਏ। ਅੱਜ ਵੀ ਉੱਧਰ ਦੀਆਂ ਤਾਂਘਾਂ ਨੇ, ਅੱਜ ਉਹ ਵੀ ਇੱਧਰ 'ਚ ਆਉਣਾ ਚਾਹੁੰਦੇ ਨੇ ਤੇ ਅਸੀਂ ਵੀ ਉੱਧਰ ਜਾ ਕੇ ਆਪਣੇ ਬਜ਼ੁਰਗਾਂ ਦੀਆਂ ਜ਼ਮੀਨਾਂ ਤੇ ਥਾਵਾਂ ਵੇਖਣਾ ਚਾਹੁੰਦੇ ਹਾਂ। ਆਸ ਹੈ ਸਾਡਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ।